ਪੰਥ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਮੋਢਿਆਂ 'ਤੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਪੰਥਕ ਪਾਰਟੀ ਹਾਂ ਅਤੇ ਪੰਥ ਵੀ ਹੇਠਾਂ ਗਿਆ। ਸਿਸਟਮ ਹੈ ਨਹੀਂਗਾ, ਸਿਸਟਮ ਇੱਕ ਇੱਕ ਚੀਜ਼ ਦਾ ਜਿੱਦਾਂ ਬਾਹਰ ਕੰਟਰੀ 'ਚ ਉੱਦਾਂ ਹੀ ਹੈ, ਪਰ ਸਿਸਟਮ ਸੁੱਤਾ ਆ। ਕਾਕਰੋਚ ਭ੍ਰਿਸ਼ਟ ਤੰਤਰ ਦੀ ਸਫਾਈ ਜ਼ਰੂਰ ਕਰਨਗੇ, ਮੈਨੂੰ ਪਤਾ ਹੈ। ਇੰਡਸ ਟੀਵੀ ਦੀ ਇਸ ਵਿਸ਼ੇਸ਼ ਪੇਸ਼ਕਾਰੀ ਦੇ ਵਿੱਚ ਇੱਕ ਵਾਰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਗਤੀਵਿਧੀਆਂ ਵੀ ਦੇਖ ਰਹੇ ਹੋ, ਲਗਾਤਾਰ ਕਾਫੀ ਦਿਨਾਂ ਤੋਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਸਮਾਗਮ, ਮਿਲਣੀਆਂ ਅਤੇ ਕਹਿ ਲਓ ਕਿ ਸਾਡੇ ਭਾਈਚਾਰੇ ਦੇ ਨਾਲ ਰਾਜਨੀਤੀ ਨਾਲ ਸੰਬੰਧਿਤ ਜਾਂ ਵਪਾਰ ਨਾਲ ਸੰਬੰਧਿਤ ਜਾਂ ਸਾਡੀ ਨੌਜਵਾਨੀ ਨਾਲ ਸੰਬੰਧਿਤ ਮਿਲਣੀਆਂ ਹੋ ਰਹੀਆਂ। ਅੰਮ੍ਰਿਤਸਰ ਤੋਂ ਸਾਂਸਦ, 3 ਵਾਰ ਦੇ ਸਾਂਸਦ ਸਰਦਾਰ ਔਜਲਾ ਜੀ, ਅਤੇ ਅੱਜ ਬ੍ਰਿਸਬਨ ਫੇਰੀ ਹੈ ਅਤੇ ਕੱਲ੍ਹ ਇਹਨਾਂ ਦਾ ਇੱਥੇ ਸੰਗਤ ਮਿਲਣੀ ਵੀ ਹੋਏਗੀ, ਸਵਾਲ ਜਵਾਬ ਹੋਣਗੇ, ਪ੍ਰੈਸ ਦੇ ਨਾਲ ਵੀ ਰੂਬਰੂ ਹੋਣਗੇ। ਤਾਂ ਜਲਦੀ ਦੇ ਨਾਲ ਉਹਨਾਂ ਦੇ ਨਾਲ ਆਪਾਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਅਤੇ ਨਾਲ ਹਲਕੇ ਜਿਹੇ ਸਵਾਲਾਂ ਦੇ ਨਾਲ ਤੁਹਾਡੇ ਨਾਲ ਰਾਬਤਾ ਬਣਾਉਂਦੇ ਹਾਂ। ਜ਼ਿਆਦਾ ਸਵਾਲ ਉਸ ਪ੍ਰੈਸ ਮਿਲਣੀ 'ਚ ਹੋਣਗੇ ਜਾਂ ਇੰਟਰਵਿਊ ਦੇ ਵਿੱਚ ਹੋਣਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਗੁਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਇੰਡਸ ਟੀਵੀ ਦਾ ਜੀ। ਤੁਸੀਂ ਵੱਖ-ਵੱਖ ਸ਼ਹਿਰਾਂ ਤੋਂ ਅੱਜ ਬ੍ਰਿਸਬਨ ਦੇ ਵਿੱਚ ਉਤਰੇ ਹੋ ਅਤੇ ਕੱਲ੍ਹ ਤੁਹਾਡੀ ਇੱਥੇ ਜਨਤਕ ਮਿਲਣੀ ਹੈ। ਬੜਾ ਉਤਸ਼ਾਹ ਆ ਪ੍ਰਬੰਧਕਾਂ ਦੇ ਵਿੱਚ ਵੀ ਅਤੇ ਸੰਗਤ ਦੇ ਵਿੱਚ ਵੀ। ਅਗਰ ਆਪਾਂ ਨੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਇਹ ਪੁੱਛਣਾ ਹੋਵੇ ਕਿ ਕਿਉਂਕਿ ਹਰੇਕ ਨੂੰ ਲੱਗਦਾ ਕਿ ਮੂਹਰੇ 2027 ਦਾ ਚੋਣ ਦੰਗਲ ਵੀ ਹੈਗਾ ਆ, ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਇਸ ਦੰਗਲ ਨੂੰ ਭਗਾਉਣ ਦੇ ਲਈ ਕਾਂਗਰਸ ਦੇ ਆਗੂ ਇੱਥੇ ਆਏ ਨੇ। ਕੀ ਮੇਨ ਮਕਸਦ ਰਹੇਗਾ ਤੁਹਾਡਾ ਇੱਥੇ ਇਹਨਾਂ ਜਨਤਕ ਮਿਲਣੀਆਂ ਦੇ ਵਿੱਚ, ਖਾਸ ਕਰਕੇ ਸਾਡੀ ਭਾਈਚਾਰੇ ਦੇ ਨਾਲ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਸਾਡਾ ਜਿਹੜਾ ਆਪਣਾ ਭਾਈਚਾਰਾ ਪੰਜਾਬ ਦਾ, ਜੀ, ਇੰਡੀਆ ਦਾ ਖਾਸ ਕਰ ਸ਼ਹਿਰ ਬਾਹਰ ਬਹੁਤ ਵੱਸਿਆ ਅਤੇ ਆਸਟ੍ਰੇਲੀਆ 'ਚ ਵੱਡੀ ਤਾਦਾਦ ਦੇ ਵਿੱਚ ਇੱਥੇ ਲੋਕ ਪਿਛਲੇ ਸਮੇਂ 'ਚ ਆਏ ਆ। ਔਰ ਮੈਂ 2018 'ਚ ਵੀ ਆਇਆ ਸਾਂ ਔਰ ਉਸ ਤੋਂ ਬਾਅਦ ਹੁਣ ਆਏ 8 ਸਾਲ ਬਾਅਦ। ਔਰ 3 ਵਾਰ ਜਦੋਂ ਮੈਂਬਰ ਪਾਰਲੀਮੈਂਟ ਬਣੇ, ਇਹਨਾਂ ਦੀ ਬਹੁਤ ਵੱਡੀ ਮਦਦ ਮੈਨੂੰ ਮਿਲੀ। ਔਰ ਮੈਂ ਇੱਕ ਨਿੱਜੀ ਫੇਰੇ ਦੇ, ਮੇਰਾ ਸਮਝ ਲਓ ਕਿ ਮੇਰੇ ਵੱਲੋਂ ਧੰਨਵਾਦ ਦੌਰਾ ਆ ਇਹਨਾਂ ਦਾ, ਕਿਉਂਕਿ ਬਾਰ-ਬਾਰ ਇਹ ਮਦਦ ਵੀ ਕਰਦੇ ਅਤੇ ਰਹਿ ਜਾਈਦਾ, ਪਿੱਛੇ ਨਹੀਂ ਆ ਹੁੰਦਾ ਇੰਨੀ ਦੂਰ ਤੋਂ ਕਈ ਵਾਰੀ। ਸੋ ਇਸ ਕਰਕੇ ਮੈਂ ਜਦੋਂ ਤੱਕ ਤੁਹਾਡੇ 2027 ਦੀ ਗੱਲ ਹੈ, ਕੁਦਰਤੀ ਗੱਲ ਹੈ, ਜਦੋਂ ਅਸੀਂ ਕੋਈ ਮੀਟਿੰਗ ਅਟੈਂਡ ਕਰਾਂਗੇ ਜਾਂ ਕਿਸੇ ਵੀ ਵਿਸਥਾਰ ਦੇ ਰੂਪ ਗੱਲ ਹੋਊਗੀ ਅਤੇ ਰਾਜਨੀਤੀ ਦਾ ਉੱਥੇ ਹੋਣਾ ਸੁਭਾਵਿਕ ਹੈ ਜੀ। ਕਿਉਂਕਿ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਅਸੀਂ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹੋਏ, ਅਤੇ ਚਾਹੇ 2027 ਹੋਵੇ, ਚਾਹੇ ਪੰਜਾਬ ਦੇ ਹਾਲਾਤਾਂ ਦੀ ਗੱਲ ਹੋਵੇ, ਉਹਨਾਂ ਦਾ ਸਵਾਲ ਜਵਾਬ ਹੋਣਾ ਸੁਭਾਵਿਕ ਹੈ। ਸੋ ਜਿਹੜੀ ਵੀ ਗੱਲ ਹੋਏਗੀ ਅਸੀਂ ਕਰਾਂਗੇ। ਕੋਈ ਸ਼ੱਕ ਨਹੀਂ, ਅਸੀਂ 2027 ਦੇ ਵਿੱਚ ਜਿਹੜੀ ਪਾਰਟੀ ਹੈ ਬੜੀ ਮਜ਼ਬੂਤੀ ਦੇ ਨਾਲ ਪੰਜਾਬ 'ਚ ਲੜਾਈ ਲੜਨ ਜਾ ਰਹੀ ਹੈ। ਉਹਦੇ 'ਤੇ ਵੀ ਜੇ ਕੋਈ ਸਵਾਲ ਜਵਾਬ ਹੋਣਗੇ ਮੈਂ ਉਹਨਾਂ 'ਤੇ ਵੀ ਗੱਲ ਆਪਣੀ ਰੱਖੂੰਗਾ ਜੀ। ਜ਼ਰੂਰ। ਮੈਂ ਜ਼ਿਆਦਾ ਸਮਾਂ ਲੈਣਾ, ਸਿਰਫ ਇੱਕ ਜਾਂਦੇ ਜਨਤਕ ਜਿਹੜੇ ਹਿਰਦੇ ਆ ਉਹਨਾਂ ਦੇ ਵਿੱਚੋਂ ਸਵਾਲ ਲਵਾਂਗਾ। ਜਿੱਦਾਂ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਕਹਿ ਲਓ ਕਿ ਲੋਕਾਂ ਦਾ ਫਤਵਾ ਸੀਗਾ, ਜਾਂ ਤਾਂ ਉਹ ਰਾਜਨੀਤੀ ਦੇ ਜਿਹੜੇ ਪਹਿਲੇ ਕਹਿ ਲਓ ਕਿ ਥੰਮ ਸੀਗੇ ਉਹਨਾਂ ਤੋਂ ਥੋੜ੍ਹੇ ਨਾਰਾਜ਼ ਸੀਗੇ ਅਤੇ ਉਹਨਾਂ ਨੇ ਇੱਕ ਫਤਵਾ ਦੇ ਦਿੱਤਾ ਕਿਸੇ ਹੋਰ ਪਾਰਟੀ ਨੂੰ ਅਤੇ ਉਹ ਜਿੱਤ ਕੇ ਆ ਗਿਆ। ਲੇਕਿਨ ਅੱਜ ਜਿਹੜਾ ਚਿਹਰਾ ਮੂਹਰਾ ਆ ਜਾਂ ਜਿਹੜੇ ਹਾਵ ਭਾਵ ਨੇ, ਉਹ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਅਤੇ ਚਾਹੇ ਅਸੀਂ ਵਿਦੇਸ਼ਾਂ ਦੇ ਵਿੱਚ ਇੱਥੇ ਵੱਸਦੇ ਹਾਂ, ਇੱਦਾਂ ਲੱਗਦਾ ਕਿ ਉਹਨਾਂ ਤੋਂ ਵੀ ਕੁਝ ਅੱਕੇ ਜਿਹੇ ਫਿਰਦੇ ਨੇ ਕਿ ਉਹ ਗੱਲ ਬਣੀ ਨਹੀਂ ਹੈਗੀ। ਲੇਕਿਨ ਜੇ ਅਸੀਂ ਕਾਂਗਰਸੀ ਪਾਰਟੀ ਦਾ ਹਿਸਾਬ ਕਿਤਾਬ ਦੇਖਦੇ ਹਾਂ, ਇੱਥੇ ਵੀ ਸਾਰੇ ਜਿੱਦਾਂ ਕਹਿ ਲਓ ਕਿ ਇੱਕ ਮੀਮਸ ਵੀ ਚੱਲਦੇ ਹੁੰਦੇ ਨਾ ਕਿ ਹਰੇਕ ਕਾਂਗਰਸੀ ਆਗੂ ਸਵੇਰ ਨੂੰ ਉੱਠ ਕੇ ਸ਼ੀਸ਼ੇ 'ਚ ਇਹ ਦੇਖਦਾ ਕਿ ਮੈਂ ਹੀ ਮੁੱਖ ਮੰਤਰੀ ਹਾਂ। ਇਹ ਵੀ ਹਾਵ ਭਾਵ ਲੋਕਾਂ ਦੇ ਵਿੱਚ ਆ, ਕਿੱਦਾਂ ਇਹਨਾਂ ਦਾ ਨਿਤਾਰਾ ਕਰੂੰਗੇ? ਦੇਖੋ, ਪਹਿਲੀ ਗੱਲ ਤਾਂ ਹੈ ਜਿਹੜਾ ਅਗਲਾ ਸਮਾਂ ਆਉਣ ਵਾਲਾ ਉਹਦੇ 'ਚ ਸਾਰੇ ਚਿੰਤਤ ਨੇ। ਔਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਸੈਟੀਸਫਾਈ ਉਹ ਤੋਂ ਵੀ ਨਹੀਂ ਹੋਏ, 2022 ਵਾਲਾ ਜਿਹੜਾ ਫੈਸਲਾ ਲਿਆ ਕੋਈ ਵੱਡੀ ਤਾਦਾਦ ਦੇ ਵਿੱਚ ਇਹ ਸਰਕਾਰ ਬਣਾਉਣ 'ਚ NRI, ਸਮੁੱਚੇ NRI ਭਰਾਵਾਂ ਦਾ ਹੱਥ ਸੀ। ਔਰ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਇੱਕ ਡਿਟੇਲ ਦੇ ਵਿੱਚ ਜੇ ਗੱਲ ਕਰਾਂ, ਕਹਿਣ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਸਰਕਾਰ ਚੁਣਦੇ ਹਾਂ, ਪਰ ਜੋ ਸਰਕਾਰ ਬਣ ਜਾਂਦੀ ਹੈ ਫਿਰ ਉਹ ਤਾਨਾਸ਼ਾਹੀ ਰੂਪ ਤੁਹਾਨੂੰ ਦਿਖਦਾ ਹੈ। ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਲੰਬਾ 5 ਸਾਲ ਦਾ ਮੁੱਖ ਮੰਤਰੀ ਦਾ ਸਮਾਂ ਰਿਹਾ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਮਾਂ ਰਿਹਾ ਹੋਵੇ, ਔਰ ਚਾਹੇ ਭਗਵੰਤ ਮਾਨ ਜੀ ਦਾ ਸਮਾਂ ਰਿਹਾ ਹੋਵੇ। ਤੁਸੀਂ ਦੇਖੋ, ਤੁਸੀਂ ਵਿਅਕਤੀ ਦੇ ਨਾਂ 'ਤੇ ਸਰਕਾਰਾਂ ਬਣਾਈਆਂ, ਬਾਦਲ ਸਾਹਿਬ ਦੇ ਨਾਂ 'ਤੇ, ਚਾਹੇ ਕਿੰਨੇ ਅਕਾਲੀ ਦਲ ਬਣੇ, ਕਿਸੇ ਅਕਾਲੀ ਦਲ ਨੂੰ ਲੋਕਾਂ ਪ੍ਰਵਾਨ ਨਹੀਂ ਕੀਤਾ। ਜਦ ਕਿ ਲੋਕਤੰਤਰ ਇਹ ਆਂਦਾ ਕਿ ਡੈਮੋਕ੍ਰੇਸੀ ਪਾਰਟੀਆਂ ਦੀ ਵੀ ਇਹ ਆਂਦੀ ਹੈ ਕਿ ਤੁਸੀਂ ਲੋਕਤੰਤਰ ਦੇ ਵਿੱਚ ਠੀਕ ਹੈ ਪਾਰਟੀ ਲੀਡਰ, ਪਾਰਟੀ ਪ੍ਰਧਾਨ ਹੁੰਦੇ ਨੇ, ਪਰ ਹਮੇਸ਼ਾ ਪਾਰਟੀ ਦੀ ਕਲੈਕਟਿਵ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਲੋਕਤੰਤਰ ਤਰੀਕੇ ਨਾਲ ਜੇ ਪਾਰਟੀ ਦੇ MLA ਚੁਣੀਏ ਅਤੇ ਪਾਰਟੀ ਦਾ ਜਿਹੜਾ ਸੰਵਿਧਾਨ ਆਂਦਾ ਹੈ ਉਹ ਇਹ ਆਂਦਾ ਹੈ ਕਿ MLA ਚੁਣਨ ਤੋਂ ਬਾਅਦ ਤੁਸੀਂ ਜਿਹੜਾ ਹਾਊਸ ਬਣੇਗਾ, ਜਿਹੜਾ ਪਾਰਟੀ ਦਾ ਹਾਊਸ ਬਣੇਗਾ ਜਾਂ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਫੈਸਲਾ ਕਰਨਗੇ ਨਾਲ ਹਾਈ ਕਮਾਂਡ ਦੀ ਤਜਰਬੇ ਦੇ ਨਾਲ। ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਦੇ ਦਾਅਵੇਦਾਰ ਬਹੁਤ ਹੁੰਦੇ ਨੇ ਜੀ, ਫਿਰ ਹਾਈ ਕਮਾਂਡ ਨੇ ਇੰਟਰਫੇਅਰ ਕਰਦੀ ਹੈ, ਫਿਰ ਉਹਨੂੰ ਚਲਾਉਂਦੇ ਆ। ਪਰ ਜਦੋਂ ਅਸੀਂ ਇੱਕ ਬੰਦੇ ਦੇ ਨਾਂ 'ਤੇ ਸਰਕਾਰਾਂ ਬਣਾਉਂਦੇ ਨੇ ਫਿਰ ਇਹੀ ਹਾਲ ਹੁੰਦਾ ਹੈ। ਹੁਣ ਬਾਦਲ ਸਾਹਿਬ ਦੇ ਨਾਂ 'ਤੇ ਸਰਕਾਰਾਂ ਬਣੀਆਂ, 5 ਵਾਰ ਮੁੱਖ ਮੰਤਰੀ ਰਹੇ। ਅੱਜ ਤੁਸੀਂ ਦੇਖ ਲਓ ਕਿ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਉਹ ਲੀਡਿੰਗ ਬਿਜ਼ਨਸ ਹਾਊਸ ਹੈ ਇਸ ਵੇਲੇ।
ਮਤਲਬ ਇੰਡੀਆ ਦੇ, ਪਰ ਪੰਜਾਬ ਹੇਠਾਂ ਹੀ ਗਿਆ। ਪੰਥ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਮੋਢਿਆਂ 'ਤੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਪੰਥਕ ਪਾਰਟੀ ਹਾਂ ਅਤੇ ਪੰਥ ਵੀ ਹੇਠਾਂ ਗਿਆ। ਤੁਸੀਂ ਦੇਖੋ ਜਿਹੜੇ ਬੰਦੇ ਨੂੰ ਬਿਜ਼ਨਸ ਦਾ ਤਾਂ ਪਤਾ ਕਿ ਮੈਂ ਕਿੱਦਾਂ ਪ੍ਰੋਫਿਟ 'ਚ ਕਰਨਾ ਹੈ, ਤੇ ਉਹਨੂੰ ਸਮਾਜ ਦਾ ਨਹੀਂ ਪਤਾ ਲੱਗਾ ਜਾਂ ਸੋਸਾਇਟੀ ਦਾ ਨਹੀਂ ਪਤਾ ਲੱਗਾ ਜਾਂ ਪੰਥ ਦਾ ਨਹੀਂ ਪਤਾ ਲੱਗਾ ਕਿ ਇਹਦੇ ਨਿਗਾਰ ਕਿਵੇਂ, ਮਤਲਬ ਇਹ ਨਿਗਾਰ ਵੱਲ ਕਿੱਦਾਂ ਜਾ ਰਿਹਾ ਅਤੇ ਮੈਨੂੰ ਕਿਵੇਂ ਠੀਕ ਕਰਨਾ, ਕਿਉਂਕਿ ਉਹਨਾਂ ਨੇ ਤਾਨਾਸ਼ਾਹੀ ਵਰਤੀ। ਜਿਹੜਾ ਵੀ ਫੈਸਲਾ ਹੋਣਾ ਵਿਅਕਤੀਗਤ ਤੌਰ 'ਤੇ ਹੁੰਦਾ ਸੀ ਕਿ ਕਿਹਨੂੰ ਲਾਉਣਾ, ਕਿਹਨੂੰ ਬਣਾਉਣਾ, ਕਿਹਨੂੰ ਚੜਾਉਣਾ, ਉਹ ਇੱਕ ਬੰਦਾ ਹੀ ਫੈਸਲਾ ਲੈਂਦਾ, ਹੱਦ ਦੋ ਬੰਦੇ ਲੈਂਦੇ ਸੀ। ਇਹੀ ਹਾਲ ਕੈਪਟਨ ਸਾਹਿਬ ਵੇਲੇ ਵੀ ਹੈ। ਕੈਪਟਨ ਸਾਹਿਬ ਨੇ ਅੱਛਾ ਕੰਮ ਵੀ ਕੀਤਾ, ਪਰ ਲਾਸਟ ਟਨਿਓਰ 'ਤੇ ਲੋਕ ਨਹੀਂ ਖੁਸ਼ ਹੋਏ ਕਿਉਂਕਿ ਮੂਲ ਸੁਵਿਧਾਵਾਂ ਤੋਂ ਅਸੀਂ ਦੂਰ ਰਹੇ। ਜਿਹਦੇ 'ਚ ਮੂਲ ਸੁਵਿਧਾਵਾਂ 'ਚ ਆਉਂਦਾ ਹੈ ਸਾਫ਼ ਪਾਣੀ, ਹਵਾ, ਖਾਣ ਵਾਲੇ ਪਦਾਰਥ ਔਰ ਲਾਅ ਐਂਡ ਆਰਡਰ। ਔਰ ਜਿਸ ਤਰੀਕੇ ਨਾਲ ਪੰਜਾਬ ਦੇ ਇਸ ਵੇਲੇ ਹਾਲਾਤ ਬਣੇ ਆ, ਤੁਸੀਂ ਵੇਖੋ ਇੱਕ ਵੀ ਸ਼ਹਿਰ ਦੇ ਵਿੱਚ ਗੰਦਾ ਨਾਲਾ ਬੰਦ ਨਹੀਂ ਕਰਾ ਸਕੀਆਂ ਪਿਛਲੇ ਸਮੇਂ 'ਚ ਸਰਕਾਰਾਂ, ਜਿਹੜਾ ਕਿ ਮੂਲ ਕੁਐਸਚਨ ਆ ਸਰਕਾਰਾਂ ਦੇ ਉੱਤੇ। ਔਰ ਸਾਰੀ ਸ਼ਰੇਆਮ ਮਿਲਾਵਟੀ ਸਮਾਨ ਵਿਕਦਾ ਆ, ਇਹ ਵੀ ਸਰਕਾਰਾਂ ਦੇ ਮੂਲ ਕੁਐਸਚਨ ਆ। ਇਹ ਨਹੀਂ ਗੱਲ ਕਿ ਸਰਕਾਰ ਸਿਸਟਮ ਹੈ ਨਹੀਂਗਾ, ਸਿਸਟਮ ਇੱਕ ਚੀਜ਼ ਦਾ ਜਿੱਦਾਂ ਬਾਹਰ ਕੰਟਰੀਆਂ 'ਚ ਉੱਦਾਂ ਹੀ ਆ, ਪਰ ਸਿਸਟਮ ਸੁੱਤਾ ਆ। ਉਹ ਇਸ ਕਰਕੇ ਸੁੱਤਾ ਹੈ, ਜਿਹੜਾ ਬਣਾਉਂਦਾ ਆ ਉਹ ਫਿਰ ਆਪਣੀ ਤਾਨਾਸ਼ਾਹੀ ਕਰਦਾ ਹੈ। ਹੁਣ ਮੁੱਖ ਮੰਤਰੀ ਮਾਨ ਸਾਹਿਬ ਦਾ ਵੀ ਇਹੀ ਹਾਲ ਹੈ ਕਿ ਉਹ ਤਾਨਾਸ਼ਾਹੀ ਸਰਕਾਰ ਹੈ। ਕੋਈ ਵੀ ਐਮਐਲਏ ਕੁਝ ਵੀ ਤੁਸੀਂ ਕਹਿੰਦੇ ਐਮਐਲਏ 'ਚ ਤਾਕਤ ਬਹੁਤ ਹੁੰਦੀ ਹੈ, ਜੇ ਐਮਐਲਏ 'ਚ ਤਾਕਤ ਹੋਵੇ ਤੇ ਕੁੰਵਰ ਵਿਜੇ ਪ੍ਰਤਾਪ ਉਸ ਪਾਰਟੀ ਦਾ ਐਮਐਲਏ ਹੈ, ਉਹ ਵਿਚਾਰੇ ਦਾ ਹਾਲ ਕੀ ਕੀਤਾ, ਇੱਕ ਆਮ ਸਰਪੰਚ ਤੋਂ ਵੀ ਉਹਦੇ ਘੱਟ ਤਾਕਤ ਰਹਿੰਦੀ ਹੈ, ਕਿਉਂਕਿ ਇਹ ਆ ਤਾਨਾਸ਼ਾਹੀ। ਜੇ ਡਿਕਟੇਟਰਸ਼ਿਪ ਨਾ ਹੋਵੇ, ਜੇ ਤੁਸੀਂ ਲੋਕਤੰਤਰ ਹੋਵੇ, ਡੈਮੋਕ੍ਰੇਸੀ ਹੋਵੇ, ਤਾਂ ਮੇਰਾ ਖਿਆਲ ਇਹ ਹਾਲਾਤ ਨਾ ਹੁੰਦੇ। ਫਿਰ ਤੁਸੀਂ ਤੁਹਾਡੇ ਮਨ 'ਚ ਵੀ ਅੱਜ ਇਹ ਹੁੰਦਾ ਵੀ ਨਹੀਂ ਯਾਰ ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕੋਈ ਕੰਮ ਕਰਾਉਣਾ ਹੈ, ਜੇ ਮਾਨ ਸਾਹਿਬ ਖੁਸ਼ ਨੇ ਜਾਂ ਕੇਜਰੀਵਾਲ ਖੁਸ਼ ਹੈ ਤਾਂ ਤੁਹਾਡਾ ਕੰਮ ਹੋ ਸਕਦਾ। ਜੇ ਉਹਨਾਂ ਦਾ ਕੋਈ ਵੀ ਨਹੀਂ ਖੁਸ਼ ਤੇ ਨਹੀਂ ਹੋਣਾ। ਉਹ ਹਾਲ ਫਿਰ ਥੱਲੇ ਉਹੀ ਜਿਹੜੀ ਤਾਨਾਸ਼ਾਹੀ ਹੈ ਥੱਲੇ ਐਮਐਲਏ ਯੂਜ਼ ਕਰਦੇ ਨੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਫਿਰ ਉਹ ਕਹਿੰਦੇ ਮੇਰੇ ਹਲਕੇ ਦੇ ਵਿੱਚ ਕੌਣ ਹੋਵੇ ਦੂਜਾ ਬੰਦਾ ਉੱਠਣ ਵਾਲਾ, ਕੌਣ ਹੋਵੇ ਦੂਜਾ ਬੰਦਾ ਕੋਈ ਗੱਲ ਕਰਨ ਵਾਲਾ। ਜੇ ਕੋਈ ਮੁੱਦਾ ਉਠਾਉਂਦਾ, ਚਾਹੇ ਪਾਰਟੀ ਦਾ ਬੰਦਾ ਵੀ ਉਠਾਵੇ, ਤੇ ਜੇ ਉਹਦੀ ਸਰਕਾਰ ਹੈ ਤੇ ਉਹਦੇ ਵਿਰੁੱਧ ਵੀ ਕਾਰਵਾਈ ਹੁੰਦੀ ਵੀ ਇਹ ਬੋਲਦਾ ਹੀ ਕਿਉਂ ਆ। ਸੋ ਜਿਹੜੀ ਪਿਛਲੇ ਸਮੇਂ 'ਚ ਜਿਹੜੀ ਰਹੀ ਹੈ ਨਾ, ਉਹ ਮੁਸ਼ਕਿਲ ਇਹ ਰਹੀ ਹੈ ਕਿ ਅਸੀਂ ਲੋਕਤੰਤਰ ਦੇ ਨਾਂ 'ਤੇ ਤਾਨਾਸ਼ਾਹ ਸਥਾਪਿਤ ਕੀਤੇ ਆ, ਜਿਹਦੇ ਕਰਕੇ ਪੰਜਾਬ ਦਾ ਇਹ ਹਾਲਾਤ ਹੈ ਜੀ। ਜਾਂਦੇ ਜਾਂਦੇ ਥੋੜ੍ਹੀ ਜਿਹੀ ਮੈਂ ਚੁਟਕੀ ਹੋਰ ਲੈ ਲੈਂਦਾ ਕਿ ਚਲੋ ਹੁਣ ਸਬੱਬ ਬਣਿਆ, ਕੱਲ੍ਹ ਨੂੰ ਪਤਾ ਨਹੀਂ ਕਿੰਨਾ ਕੁ ਸਬੱਬ ਬਣਨਾ ਆ। ਨਹੀਂ ਕੋਈ ਨਹੀਂ, ਤੁਸੀਂ ਪ੍ਰਸ਼ਾਸਨ ਦੀ ਵੀ ਗੱਲ ਵਿੱਚ ਕਰ ਲਈ ਆ ਅਤੇ ਤੁਸੀਂ ਆਬੋ ਹਵਾ ਦੀ ਗੱਲ ਕਰ ਲਈ ਹੈ। ਵੈਸੇ ਜਿਹੜਾ ਨਵਾਂ ਇੰਡੈਕਸ ਕੱਲ੍ਹ ਹੀ ਨਸ਼ਰ ਹੋਇਆ, ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਤਕਰੀਬਨ 32-33% ਨਕਲੀ ਦੁੱਧ ਹੀ ਆਉਂਦਾ ਘਰਾਂ ਦੇ ਵਿੱਚ। ਉਹਦੇ ਉੱਪਰ ਕੋਈ ਵਿਚਾਰ ਚਰਚਾ ਨਹੀਂ ਹੈਗੀ। ਲੇਕਿਨ ਜਿਹੜੀ ਸਾਡੀ ਰਾਜਨੀਤੀ ਹੈ, ਮੈਂ ਉਹਦੇ ਵਿੱਚ ਕਾਂਗਰਸ ਵੀ ਵਿੱਚ ਹੀ ਲੈ ਕੇ ਚੱਲਾਂਗਾ। ਬਹੁਤ ਜ਼ਿਆਦਾ ਅਸੀਂ ਭਟਕੇ ਹੋਏ ਹਾਂ ਪੰਜਾਬ ਦੇ ਮੁੱਦਿਆਂ ਤੋਂ। ਅਸੀਂ ਗੱਲਾਂ ਕਰਦੇ ਹੈਗੇ ਹਾਂ ਜਾਤੀਵਾਦ ਦੀਆਂ ਜਾਂ ਅਸੀਂ ਧਰਮ ਦੀਆਂ, ਫਿਲਹਾਲ ਜੋ ਟ੍ਰੈਂਡ ਚੱਲਦਾ। ਪਰ ਅਸੀਂ ਆਸ ਕਰਾਂਗੇ ਤੁਹਾਡੇ ਕੋਲੋਂ, ਕਿਉਂਕਿ ਤੁਸੀਂ 3 ਵਾਰ ਦੇ ਸਾਂਸਦ ਹੋ, ਜ਼ਿਆਦਾ ਸਮਝ ਰੱਖਦੇ ਹੋ। ਐਮਐਲਏਜ਼ ਦੀ ਗੱਲ ਕੀਤੀ ਹੈ, ਮੇਰੇ ਖਿਆਲ ਐਮਐਲਏ ਦੇ ਕੋਲ ਤਾਂ ਇੰਨੇ ਕੁ ਰਾਈਟਸ ਹੁੰਦੇ ਆ ਕਿ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਕੁਛ ਆਵਾਜ਼ ਉਠਾਏ ਕਿ ਭਾਈ ਇਹਦੇ ਉੱਪਰ ਵੀ ਕੁਛ ਚਾਨਣਾ ਪਾਓ। ਪਰ ਸਾਂਸਦ ਜਿਹਦੇ ਕੋਲ ਮਨੀ ਪਾਵਰ ਵੀ ਆ, ਉਹ ਜ਼ਿਆਦਾ ਦੂਰ ਤੱਕ ਜਾ ਸਕਦਾ, ਅੱਗੇ ਦਿੱਲੀ ਤੱਕ ਜਾ ਸਕਦਾ। ਜਾਂਦੇ ਜਾਂਦੇ ਮੈਂ ਇਸ ਕਰਕੇ ਕਿਹਾ ਸੀਗਾ ਕਿ ਜਿੱਦਾਂ ਪਿਛਲੀ ਵਾਰ ਹਵਾ ਚੱਲੀ, ਐਤਕੀ ਇੱਕ ਹੋਰ ਹਵਾ ਚੱਲ ਪਈ ਆ, ਕਾਕਰੋਚ ਹੋਈ ਪਈ ਆ। ਇਹਦਾ ਕੋਈ ਪ੍ਰਭਾਵ ਦੇਖਦੇ ਆ ਕਿ ਇਹ ਵੀ ਕੁਝ ਸਾਜ਼ਿਸ਼ ਦਾ ਹੀ ਨਤੀਜਾ ਹੈ? ਜਿਹੜੀਆਂ ਗੱਲਾਂ ਸਾਰੀਆਂ ਕੀਤੀਆਂ ਨਾ, ਉਹਦਾ ਦੇਖੋ ਮੂਲ ਕਾਰਨ ਇਹ ਰਿਹਾ ਵਾ ਕਿ ਅਸੀਂ ਲੋਕਾਂ ਨੂੰ ਸਹੀ ਮੁੱਦੇ ਐਡਰੈਸ ਨਹੀਂ ਕੀਤੇ ਜੀ। ਤੁਸੀਂ ਕਿਹਾ ਕਿ ਸਾਂਸਦ ਕੋਲ ਤਾਕਤ ਹੈ, ਪੈਸਾ ਜ਼ਿਆਦਾ, ਗੱਲ ਇੱਕ ਸਮਝੋ। ਮੈਂ 3 ਹਾਊਸ ਹੁੰਦੇ ਆ, ਤੁਸੀਂ ਇੱਕ ਚੀਜ਼ ਨੂੰ ਬੜਾ ਡਿਫਾਈਨ ਕਰਿਆ ਕਰੋ। ਅਸੀਂ ਨਾ ਜਦੋਂ ਮਿਕਸ ਮੈਚ ਕਰਦੇ ਨੇ ਲੋਕਾਂ ਨੂੰ ਸਮਝ ਨਹੀਂ ਆਉਂਦਾ। ਲੋਕਲ ਗੌਰਮੈਂਟ ਹੁੰਦੀ ਹੈ, ਜਿਵੇਂ ਸਰਪੰਚ ਹੋ ਗਿਆ, ਮੇਅਰ ਹੋ ਗਿਆ, ਕੌਂਸਲਰ ਹੋ ਗਏ, ਇਹ ਲੋਕਲ ਗੌਰਮੈਂਟ ਹੈ। ਜਿਹੜੀ ਥੱਲੇ ਜਿਹਨੇ ਸੜਕਾਂ ਬਣਾਉਣੀਆਂ ਨੇ, ਜਿਹਨੇ ਪਾਣੀ ਸਾਫ਼ ਦੀ ਜਿਹੜੀ ਮੈਂ ਗੱਲ ਕਰ ਰਿਹਾ, ਉਹਨਾਂ ਮਤੇ ਪਾ ਭੇਜਣੇ ਵੀ ਗੰਦਾ ਪਾਣੀ ਹੈ, ਫਿਰ ਉੱਤੇ ਐਮਐਲਏ ਬੈਠਾ ਹੈ। ਉਹ ਜਿਹੜੀ ਲੋਕਲ ਗੌਰਮੈਂਟ ਹੁੰਦੀ ਹੈ, ਉਹਦਾ ਪੰਚਾਇਤ ਦਾ ਮੈਂਬਰ ਪੰਚਾਇਤ ਹੁੰਦੇ ਨੇ। ਇੱਦਾਂ ਹੀ ਮੇਅਰ ਹਾਊਸ ਦੇ ਜਾਂ ਕਾਰਪੋਰੇਸ਼ਨ ਦੇ ਹਾਊਸ ਦੇ ਮੈਂਬਰ ਕੌਂਸਲਰ ਹੁੰਦੇ ਨੇ। ਅਸੀਂ ਉਹਦੇ ਮੈਂਬਰ ਨਹੀਂ ਹੁੰਦੇ, ਪਰ ਹਾਂ ਅਸੀਂ ਮੈਂਬਰ ਪਾਰਲੀਮੈਂਟ, ਅਸੀਂ ਉਹਨੂੰ ਚਿੱਠੀ ਲਿਖ ਸਕਦੇ ਕਿ ਭਈ ਆਹ ਗਲਤ ਹੈ। ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ। ਦੂਸਰੀ ਗੱਲ ਇਹਦੇ ਉੱਤੇ ਹੁੰਦਾ ਹੈ ਹਾਊਸ ਲੈਜਿਸਲੇਟਿਵ ਅਸੈਂਬਲੀ, ਐਮਐਲਏ ਜਿਹਨੂੰ ਕਹਿ ਦਿੰਦੇ। ਐਮਐਲਏ ਲੋਕਲ ਗੌਰਮੈਂਟ ਦਾ ਵੀ ਮੈਂਬਰ ਹੈ ਤੇ ਉੱਪਰ ਵੀ ਮੈਂਬਰ ਹੈ। ਉਹ ਜਿਹੜੇ ਕਾਰਪੋਰੇਸ਼ਨ ਹੈ ਉਹਨਾਂ ਦੇ ਐਮਐਲਏ ਜਿਹੜੇ ਆ ਉਹ ਵੋਟ ਪਾਉਂਦੇ, ਉੱਥੇ ਬਕਾਇਦਾ ਉਹਦੇ ਮੈਂਬਰ ਨੇ, ਪਲੱਸ ਉਹ ਹਾਊਸ ਦੇ ਮੈਂਬਰ ਨੇ ਉਹਦੀ ਪ੍ਰੋਸੀਡਿੰਗ ਦੇ ਵਿੱਚ। ਤੇ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੁੰਦੀ ਉੱਥੇ ਮੁੱਦੇ ਰੱਖਦੇ ਨੇ। ਬਿਲਕੁਲ 90% ਜਿਹੜੇ ਮੁੱਦੇ ਜਿਹੜੇ ਨੇ ਉਹ ਆਲਮੋਸਟ ਰਾਜ ਸਰਕਾਰ ਨਾਲ ਜੁੜੇ ਹੁੰਦੇ ਆ। ਜਿਹੜਾ ਮੁੱਖ ਮੰਤਰੀ ਹੁੰਦਾ ਉਹਨੂੰ ਭਾਵੇਂ ਤੁਸੀਂ ਕਿੰਗ ਕਹਿ ਲਓ, ਭਾਵੇਂ ਮੁੱਖ ਮੰਤਰੀ ਕਹਿ ਲਓ, ਅੱਜ ਦੇ ਰੂਪ ਵਿੱਚ ਉਹ ਕਿੰਗ ਹੈ ਕਿਉਂਕਿ ਉਹਦੀ ਮਰਜ਼ੀ ਨਾਲ ਸਾਰਾ ਕੁਝ ਚੱਲਦਾ ਹੈ। ਤੇ ਮੁੱਖ ਮੰਤਰੀ ਤੇ ਤਾਂ ਹੁੰਦਾ ਕਿ ਜੇ ਮੰਤਰੀਆਂ ਦੀ ਨਾ ਰਾਏ ਦੇ ਨਾਲ ਚੱਲਦਾ ਹੋਵੇ। ਕਹਿ ਨੂੰ ਕੈਬਨਿਟ ਹੁੰਦੀ ਹੈ, ਪਰ ਕੈਬਨਿਟ 'ਚ ਉਹਦੀ ਸੁਣੀ ਜਾਂਦੀ ਜਿਹਦੇ ਤੇ ਮੁੱਖ ਮੰਤਰੀ ਦੀ ਨਿਗਾਹ ਹੋਵੇ ਜਾਂ ਉੱਪਰ ਹਾਈ ਕਮਾਂਡ ਦੀ ਕਿਤੇ ਨਿਗਾਹ ਹੋਵੇ ਵੀ ਇਹ ਹਾਂ ਇਹ ਠੀਕ ਹੈ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਜਦੋਂ ਤੁਸੀਂ ਡਿਫਾਈਨ ਅਲੱਗ-ਅਲੱਗ ਕਰੋਗੇ ਨਾ, ਤੁਹਾਨੂੰ ਤਾਕਤਾਂ ਸਮਝਣ। ਹੁਣ ਮੇਰੀ ਤਾਕਤ ਕੇਂਦਰ ਨਾਲ ਸੰਬੰਧਿਤ ਹਾਈਵੇ ਹੋ ਗਏ, ਏਅਰਪੋਰਟ ਹੋ ਗਏ, ਵਿਦੇਸ਼ ਨੀਤੀ ਹੋ ਗਈ, ਬਾਰਡਰਸ ਹੋ ਗਏ ਔਰ ਰੋਡਸ ਹੋ ਗਏ, ਪਲੱਸ ਜਿੰਨਾ ਵੀ ਹਾਇਰ ਐਜੂਕੇਸ਼ਨ ਹੈ ਉਹਦੇ ਨਾਲ ਸੰਬੰਧਿਤ ਹੈ।
ਉਸ ਤੋਂ ਇਲਾਵਾ ਵੀ ਅਸੀਂ ਮੁੱਦੇ ਸਾਰੇ ਕੇਂਦਰ ਦੀ ਪਾਰਲੀਮੈਂਟ ਨੂੰ ਰੱਖਦੇ ਹਾਂ, ਔਰ ਪਾਰਲੀਮੈਂਟ ਇਹਨਾਂ ਨੂੰ ਲਿਖ ਕੇ ਭੇਜਦੀ ਹੈ। ਬਟ ਤਵੱਜੋ ਕਰਨੀ ਨਹੀਂ ਕਰਨੀ ਉਹ ਇਹਨਾਂ ਦਾ ਕੰਮ ਹੈ। ਸੋ ਇਸ ਕਰਕੇ ਇਹ ਲੋਕ ਜ਼ਿਆਦਾ ਜ਼ਿੰਮੇਵਾਰ ਹੁੰਦੇ ਆ ਜਿਹੜੀਆਂ ਚੀਜ਼ਾਂ ਤਾਂ ਆਪਾਂ ਦੀ ਗੱਲ ਕਰਦੇ ਆ। ਜਿੰਨਾ ਚਿਰ ਅਸੀਂ ਚੀਜ਼ਾਂ ਨੂੰ ਡਿਫਾਈਨ ਨਹੀਂ ਕਰਾਂਗੇ ਉਹਨਾਂ ਚਿਰ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਲੋਕ ਸਾਡੇ ਕੰਮਾਂ ਨੂੰ ਨਹੀਂ ਵੇਖ ਸਕਦੇ, ਸਾਡੇ ਕੰਮਕਾਜ ਨੂੰ ਨਹੀਂ ਵੇਖ ਸਕਦੇ। ਸੋ ਇਹ ਚੀਜ਼ਾਂ ਮੈਂ ਤਾਂ ਕਹਿ ਰਿਹਾ ਕਿ ਜਿਹੜੀਆਂ ਸਾਰਾ ਕੁਛ ਆ ਜਾਂ ਜਿਹੜੀ ਕੋਈ ਸਾਰੀ ਕੋਈ ਇੱਛਾ ਵਾ ਜਾਂ ਕਿਸੇ ਦੀ ਵੀ ਹੈਗੀ ਆ, ਚਾਹੇ ਹੁਣ ਕਾਕਰੋਚ ਪਾਰਟੀ ਬਣੀ ਹੈ ਤੇ ਕਾਕਰੋਚ ਪਾਰਟੀ ਕਾਕਰੋਚ ਕਿੱਥੇ ਹੁੰਦਾ ਹੈ? ਉਹਦਾ ਕਾਰਨ ਹੋਇਆ ਕਿ ਅਸੀਂ ਲੋਕਾਂ ਨੇ ਰਹਿੰਦੇ ਸਮੇਂ ਤੇ ਲੋਕਾਂ ਨੂੰ ਐਡਰੈਸ ਨਹੀਂ ਕੀਤਾ ਜੀ, ਔਰ ਅਸੀਂ ਗਲਤ ਨਾਂ ਦੇ ਨਾਲ ਉਹਨਾਂ ਨੂੰ ਇੱਕ ਚੀਫ ਜਸਟਿਸ ਆਫ ਇੰਡੀਆ ਇਹ ਸੰਬੋਧਨ ਕਰੇ। ਇਹ ਤੋਂ ਦੁੱਖ ਦੀ ਭਰੀ ਗੱਲ ਕੀ ਹੁੰਦੀ? ਉਹ ਕਿੱਡਾ ਵੱਡਾ ਉਹਨੂੰ, ਚਾਹੇ ਉਹ ਚੀਫ ਜਸਟਿਸ ਨੇ ਮਾਨਯੋਗ, ਉਹਨਾਂ ਦੇ ਦਿਮਾਗ ਤੇ ਕਿੱਡਾ ਤਾਨਾਸ਼ਾਹੀ ਦਾ ਨਸ਼ਾ ਹੋਊਗਾ ਕਿ ਮੈਂ ਜੋ ਕਹਿ ਰਿਹਾ ਠੀਕ ਹੈ। ਕਦੀ ਜ਼ਮੀਨ ਤੇ ਉਤਰ ਕੇ ਵੇਖਿਆ ਨਹੀਂ। ਨੀਟ ਦੇ ਇੰਨੇ ਪੇਪਰ ਲੀਕ ਹੁੰਦੇ ਨੇ ਔਰ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਨੇ ਉਹਨਾਂ ਦੇ ਕਰੋੜਾਂ ਰੁਪਈਆਂ ਦੇ ਮਤਲਬ ਘਪਲਾ ਹੁੰਦਾ ਹੈ, ਹਜ਼ਾਰਾਂ ਕਰੋੜ ਰੁਪਈਆ ਉਹਨਾਂ ਤੋਂ ਕਮਾਈ ਕਰਦੇ ਨੇ। ਔਰ ਜਿਹੜੇ ਲੋਕ ਬੱਚੇ ਮਿਹਨਤ ਕਰਦੇ ਨੇ ਉਹ ਕਿੱਧਰ ਜਾਣ? ਪਰ ਕਾਕਰੋਚ ਇਹ ਭ੍ਰਿਸ਼ਟ ਤੰਤਰ ਦੀ ਸਫਾਈ ਜ਼ਰੂਰ ਕਰਨਗੇ, ਮੈਨੂੰ ਪਤਾ ਹੈ, ਕਿਉਂਕਿ ਉਹਨਾਂ ਨੇ ਨਾ ਹੀ ਇਸ ਤਰੀਕੇ ਦਾ ਰੱਖਿਆ ਕਿ ਤੇ ਭ੍ਰਿਸ਼ਟ ਕੀ ਹੈ, ਗੰਦ ਕਿਸ ਗੱਲ ਦਾ ਹੈ। ਗੰਦ ਜਿਹੜੀ ਆਪਾਂ ਡਿਸਕਸ ਕੀਤੀ, ਨਕਲੀ ਦੁੱਧ, ਨਕਲੀ ਦਵਾਈਆਂ, ਪੋਲੂਸ਼ਨ, ਧਰਤੀ ਹੇਠ ਪਾਣੀ ਜ਼ਹਿਰੀਲਾ। ਅੰਮ੍ਰਿਤਸਰ ਦੇ ਵਿੱਚ ਕੈਂਸਰ ਦੀ ਮਦਾਦ ਕਿੰਨੀ ਵੱਧ ਗਈ ਹੈ ਜੀ ਜ਼ਹਿਰੀਲੇ ਪਾਣੀ ਨੇ। ਕੀ ਇਹਨਾਂ ਨੂੰ ਦਿਖਦਾ ਨਹੀਂ? ਕੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ? ਜਿਹੜੇ MLA ਬਣੇ ਨੇ ਜਾਂ ਜਿਹੜੀ ਅਸੈਂਬਲੀ ਆ, ਅਸੀਂ ਪਾਰਲੀਮੈਂਟ 'ਚ ਬੋਲਿਆ, ਪਾਰਲੀਮੈਂਟਾਂ ਦਾ ਇਹ ਸਬਜੈਕਟ ਹੀ ਇਹਨਾਂ ਦਾ ਸਟੇਟ ਦਾ ਸਬਜੈਕਟ ਹੈ। ਹਾਂ, ਪਾਰਲੀਮੈਂਟ ਮਦਦ ਕਰ ਸਕਦਾ ਜੇ ਪਾਰਲੀਮੈਂਟ ਤੋਂ ਪੈਸੇ ਮੰਗਣ। ਪ੍ਰੋਜੈਕਟ ਇਹਨਾਂ ਬਣਾਉਣੇ, ਨੋਡਲ ਇਹ ਨੇ ਸਟੇਟ। ਸੋ ਇਸ ਕਰਕੇ ਇਹ ਜਿਹੜਾ ਹੁਣ ਰਹਿੰਦੇ ਸਮੇਂ ਤੇ ਇਹਨਾਂ ਕਾਰਵਾਈਆਂ ਨਹੀਂ ਕੀਤੀਆਂ, ਪੇਪਰ ਬਾਰ-ਬਾਰ ਲੀਕ ਹੋ ਰਿਹਾ। ਲੱਖਾਂ ਬੱਚੇ ਜਿਹੜੇ ਇੱਕ ਆਸ ਉਮੀਦ ਦੇ ਨਾਲ ਪੜ੍ਹਾਈ ਕਰਦੇ ਆ ਤੇ ਉਹ ਚੰਦ ਪੈਸੇ ਲੈ ਕੇ ਜਿਹੜੇ ਡਿਜ਼ਰਵ ਨਹੀਂ ਕਰਦੇ ਉਹ ਲੋਕ ਅੱਗੇ ਵੱਧ ਜਾਂਦੇ ਆ ਤੇ ਫਿਰ ਉਹ ਭੀੜ ਜਿਹੜੀ ਹਿੱਸਾ ਬਣਦੀ, ਲੋਕ ਡਿਪਰੈਸ ਹੋ ਕੇ ਬੱਚੇ ਬਹੁਤ ਮਤਲਬ ਮਾੜੇ ਹਾਲਾਤਾਂ 'ਚ ਰਹਿੰਦੇ। ਔਰ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਚਾਹੁੰਦਾ ਕਿ ਜਿਹੜੇ ਕੋਲ ਪੈਸੇ ਨੇ ਸੰਪੰਨ ਹੈ ਉਹ ਤੇ ਬੱਚੇ ਨੂੰ ਕਿਤੇ ਹੋਰ ਬੰਨੇ ਲਾ ਦੂਗਾ, ਪਰ ਜਿਹੜਾ ਗਰੀਬ ਦਾ ਬੱਚਾ ਜਦੋਂ ਪੜ੍ਹ ਕੇ ਇੰਨੀ ਵੱਡੀ ਮਿਹਨਤ ਕਰਕੇ, ਔਰ ਇੱਕ ਮੈਨੂੰ ਪਤਾ ਹੈ ਕਿ ਕਿਤਾਬਾਂ ਤੱਕ ਵੀ ਨਹੀਂ ਲਈਆਂ ਜਾਂਦੀਆਂ ਉਹਦੇ ਕੋਲ, ਔਰ ਉਹ ਲਾਇਬ੍ਰੇਰੀਆਂ 'ਚ ਬੈਠ ਪੜ੍ਹ ਕੇ ਜਦੋਂ ਇੱਥੇ ਪਹੁੰਚਦਾ ਆ ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਪੇਪਰ ਲੀਕ ਹੋ ਗਿਆ, ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ। ਔਰ ਇਹਦੇ 'ਤੇ ਸਾਡੇ ਮਾਨਯੋਗ ਰਾਹੁਲ ਗਾਂਧੀ ਜੀ ਨੇ ਬੜੀ ਵਾਰ ਬੜੇ ਤੇਜ਼ ਤਰਾਰ ਤਰੀਕੇ ਦੇ ਨਾਲ ਪਾਰਲੀਮੈਂਟ 'ਚ ਗੱਲਾਂ ਰੱਖੀਆਂ ਕਿ ਤੁਸੀਂ ਦੱਸੋ ਇਹਨਾਂ ਦੇ ਸਜ਼ਾ ਕਿਉਂ ਨਹੀਂ ਦਿੰਦੇ? ਪਰ ਸਜ਼ਾ ਕੀ ਦੇਣੀ, ਕਿਉਂਕਿ ਕਰੋੜਾਂ ਰੁਪਏ ਕਮਾਉਂਦੇ ਨੇ। ਕੋਈ ਬੰਦਾ ਜਿੱਦਾਂ ਤਾਨਾਸ਼ਾਹੀ ਥੱਲੇ ਹੈ ਉੱਤੇ ਵੀ ਤਾਨਾਸ਼ਾਹੀ ਹੈ, ਉਹ ਵੀ ਕਿਸੇ ਗੱਲ ਤੇ ਮਤਲਬ ਆਉਂਦੇ ਨਹੀਂ ਕਿ ਨਾ ਉਹਨਾਂ ਦੀ ਸਜ਼ਾ ਕਰਦੇ ਆ। ਥੋੜੀ ਕਾਕਰੋਚ ਜਨਤਾ ਪਾਰਟੀ ਬਣੀ ਹੈ, ਉਹ ਇਹ ਜਿਹੜਾ ਭ੍ਰਿਸ਼ਟ ਤੰਤਰ ਸੀ, ਭ੍ਰਿਸ਼ਟ ਤੰਤਰ ਹੈ ਨਾ ਜਿਹੜਾ ਬਿਊਰੋਕ੍ਰੇਸੀ ਦਾ, ਜਿਹਨੇ ਲੁੱਟਿਆ ਦੇਸ਼ ਨੂੰ, ਬਿਊਰੋਕ੍ਰੇਸੀ ਨੇ ਬਹੁਤ ਲੁੱਟਿਆ ਰੱਜ ਕੇ, ਔਰ ਨਾਲ ਰਾਜਨੇਤਾਵਾਂ ਨੇ, ਉਹਦਾ ਭ੍ਰਿਸ਼ਟ ਤੰਤਰ ਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਨੇ। ਇਹ ਸਾਡੇ ਆਪਣੇ ਬੱਚੇ ਨੇ, ਇਹਨਾਂ ਨੂੰ ਠੀਕ ਹੈ ਉਹਨਾਂ ਨੇ ਨਾਂ ਦਿੱਤਾ ਤਾਂ ਉਹਨਾਂ ਕਿਹਾ ਚੱਲ ਠੀਕ ਹੈ, ਨਾਂ ਅਸੀਂ ਚੱਲਾਂਗੇ। ਔਰ ਅੱਜ ਵੇਖੋ ਰਾਜਨੀਤਿਕ ਪਾਰਟੀਆਂ ਪੈਸੇ ਖਰਚ ਕੇ ਮੀਡੀਆ ਖੜਾ ਕਰਕੇ ਬੰਦੇ ਬਣਾਉਂਦੀਆਂ ਨੇ, ਨਾਲ ਫਾਲੋਅਰ ਬਣਾਉਂਦੀਆਂ ਨੇ। ਅੱਜ ਮਿਲੀਅਨ ਦੇ ਵਿੱਚ ਫਾਲੋਅਰ ਉਹਨਾਂ ਦੇ 3 ਮਿਲੀਅਨ ਦੇ ਲਾਗੇ ਬੰਨੇ ਪਹੁੰਚ ਗਏ ਨੇ ਮੇਰਾ ਖਿਆਲ। ਤੇ ਉਹ ਕਿੱਦਾਂ ਆਏ ਨੇ? ਉਹ ਸਿਰਫ ਇਹਨਾਂ ਦੀਆਂ ਨਲਾਇਕੀਆਂ ਕਰਕੇ, ਇਹਨਾਂ ਦੀਆਂ ਗਲਤੀਆਂ ਕਰਕੇ। ਜੀ ਬਹੁਤ ਬਹੁਤ ਮਿਹਰਬਾਨੀ। ਸਵਾਲ ਕਰਨ ਨੂੰ ਹੋਰ ਵੀ ਕਰ ਸਕਦੇ, ਲੇਕਿਨ ਆਪਾਂ ਜਿਹੜੀ ਸਥਾਨਕ ਪ੍ਰੈਸ ਹੋਏਗੀ ਕੱਲ੍ਹ ਸਾਂਝ ਪਾਏਗੀ ਇਸ ਜਨਤਕ ਸਮਾਗਮ ਦੇ ਵਿੱਚ, ਉੱਥੇ ਉਹ ਆਪਣੀ ਕਹਿ ਲਓ ਕਿ ਪੂਰੀ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਪੰਜਾਬ ਦੇ ਨਾਲ ਸੰਬੰਧਿਤ ਮੁੱਦਿਆਂ ਨਾਲ ਸੰਬੰਧਿਤ ਸਵਾਲ ਕਰਨਗੇ ਤੇ ਇੱਥੇ ਦੀ ਲੁਕਾਈ ਨੂੰ ਵੀ ਉਹ ਸੰਤੁਸ਼ਟ ਕਰਨਗੇ। ਧੰਨਵਾਦ ਕਰਦੇ ਹਾਂ ਔਜਲਾ ਜੀ ਦਾ। ਤੇ ਉਹਨਾਂ ਨੇ ਸੁਨੇਹਾ ਦਿੱਤਾ ਹੈ ਆਪਣੀ ਗੱਲ ਦੇ ਵਿੱਚ ਕਿ ਉਹ ਚਿੰਤਤ ਨੇ ਪੰਜਾਬ ਦੀਆਂ ਸਮੱਸਿਆਵਾਂ ਤੋਂ, ਉਹ ਦੂਰ ਨਹੀਂ ਭੱਜ ਰਹੇ ਹੈਗੇ। ਤੁਸੀਂ ਸਵਾਲ ਲੈ ਕੇ ਆਓ, ਜਨਤਕ ਮਿਲਣੀ ਦੇ ਵਿੱਚ ਉਹਨਾਂ ਸਵਾਲਾਂ ਦਾ ਨਿਪਟਾਰਾ ਵੀ ਹੋਏਗਾ ਤੇ ਤੁਹਾਡੀ ਸੰਤੁਸ਼ਟੀ ਵੀ ਹੋਏਗੀ। ਆਸ ਵੀ ਅਸੀਂ ਇਹੀ ਕਰਦੇ ਹਾਂ। ਸੋ ਬਣੇ ਰਹੋ ਜੀ ਇੰਡੋਸ TV ਦੇ ਨਾਲ। ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਕੈਮਰਾਮੈਨ ਲਵੀ ਖੱਤਰੀ।